ਅਗਲੀ ਖਬਰ ਓਹਾਇਓ ਤੋਂ ਆ ਰਹੀ ਆ। ਓਹਾਇਓ ਦੇ ਵਿੱਚ ਜਿਹੜੇ ਸਿੱਖ ਆ ਉਹ ਇੱਕ ਲੀਡਰਸ਼ਿਪ ਰਤਨਜੀਤ ਸਿੰਘ ਸੌਂਧੀ ਉਹਨਾਂ ਦੇ ਥੱਲੇ ਰਲ ਕੇ ਓਹਾਇਓ ਦੀ ਜਿਹੜੀ ਸਰਕਾਰ ਆ ਉਹਨਾਂ ਨਾਲ ਗੱਲਬਾਤ ਕਰ ਰਿਹਾ ਭਈ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਸਿੱਖ ਅਵੇਅਰਨੈਸ ਮੰਥ ਜਿਹੜਾ ਆ ਡਿਕਲੇਅਰ ਕੀਤਾ ਹੋਇਆ, ਸਾਡੇ ਕੈਲੀਫੋਰਨੀਆ 'ਚ ਵੀ ਆ, ਹੋਰ ਬਹੁਤ ਸਟੇਟਾਂ 'ਚ, ਭਈ ਓਹਾਇਓ ਸਟੇਟ ਦੇ ਵਿੱਚ ਵੀ ਜਿਹੜਾ ਇੱਦਾਂ ਡਿਕਲੇਅਰ ਕੀਤਾ ਜਾਵੇ। ਗੁਰਦੁਆਰਾ ਸਾਹਿਬ ਗੁਰੂ ਨਾਨਕ ਫਾਊਂਡੇਸ਼ਨ ਉੱਥੇ ਦੇ ਜਿਹੜੇ ਸੰਗਤ ਹੈਗੀ ਆ ਉਹ ਰਲ ਕੇ ਉਹਨਾਂ ਨੇ ਜਿਹੜੇ ਓਹਾਇਓ ਸਟੇਟ ਦੇ ਸੈਨੇਟਰ ਆ ਕ੍ਰਿਸਟੀਨਾ ਰੋਇਜ਼ਨਰ ਤੇ ਹਡਸਨ ਦੋਨਾਂ ਦੇ ਨਾਲ ਗੱਲਬਾਤ ਕੀਤੀ ਆ ਵੀ ਭਾਈ ਪਿੱਛੇ ਨਾ ਰਹੋ, ਬਾਕੀ ਸਟੇਟਾਂ ਨੇ ਵੀ ਸਿੱਖਾਂ ਨੂੰ ਰਿਕੋਗਨਾਈਜ਼ ਕੀਤਾ ਤੇ ਤੁਹਾਨੂੰ ਵੀ ਕਰਨਾ ਚਾਹੀਦਾ ਹੈ। ਜੀ ਯੂਸੀਜ਼ ਦੇ ਵਿੱਚ ਜੇ ਤੁਸੀਂ ਨੇਟਿਵ ਅਮਰੀਕਨ ਹੈਗੇ ਆ ਤੇ ਤੁਹਾਨੂੰ ਫ੍ਰੀ ਦੇ ਵਿੱਚ ਪੜ੍ਹਾਈ ਕਰਵਾਈ ਜਾਵੇਗੀ। ਯੂਸੀ ਕੈਲੀਫੋਰਨੀਆ ਯੂਨੀਵਰਸਿਟੀ ਕੈਲੀਫੋਰਨੀਆ ਸਿਸਟਮ ਦੇ ਪ੍ਰੈਜ਼ੀਡੈਂਟ ਮਾਈਕਲ ਡਰੇਕ ਉਹਨਾਂ ਨੇ ਐਲਾਨ ਕੀਤਾ ਯੂਸੀ ਨੇਟਿਵ ਅਮਰੀਕਨ ਓਪਰਚੁਨਿਟੀ ਪਲਾਨ। ਇਸ ਪ੍ਰੋਗਰਾਮ ਦੇ ਤਹਿਤ ਕਹਿੰਦੇ ਵੀ ਜਿਹੜੇ ਸਕੂਲਸ ਹੈਗੇ ਆ ਯੂਨੀਵਰਸਿਟੀਜ਼ ਆ ਉਹਨਾਂ ਵਿੱਚ ਡਾਇਵਰਸਿਟੀ ਜਿਹੜੀ ਉਹ ਵਧੂਗੀ ਤੇ ਯੂਸੀ ਸਕੂਲਸ ਨੂੰ ਹੋਰ ਜ਼ਿਆਦਾ ਅਫੋਰਡੇਬਲ ਬਣਾਉਣ ਜਾ ਰਹੇ ਆ। ਫਾਲ 2020 ਦੇ ਵਿੱਚ ਯੂਸੀ ਕੈਂਪਸ ਉਹਨਾਂ ਵਿਦਿਆਰਥੀਆਂ ਦੀ ਪੂਰੀ ਇਨ ਸਟੇਟ ਟਿਊਸ਼ਨ ਆ ਉਸ ਨੂੰ ਕਵਰ ਕਰੂਗਾ ਤੇ ਸਟੂਡੈਂਟ ਸਰਵਿਸ ਫੀਸ ਨੂੰ ਵੀ ਕਰੂਗਾ ਜਿਹੜੀ ਫੈਡਰਲੀ ਰੈਕੋਗਨਾਈਜ਼ਡ ਨੇਟਿਵ ਅਮਰੀਕਨ, ਅਮਰੀਕਨ ਇੰਡੀਅਨ ਤੇ ਅਲਾਸਕਾ ਨੇਟਿਵ ਟਰਾਈਬ ਦੇ ਮੈਂਬਰ ਹੋਣ ਜਾਂ ਉਹਨਾਂ ਦੇ ਜਿਹੜੇ ਉਹ ਬੱਚੇ ਹੋਣ। ਸੋ ਜੇ ਤੁਸੀਂ ਇਹ ਯੂਸੀ ਦੇ ਵਿੱਚ ਪੜ੍ਹਨਾ ਚਾਹੁੰਦੇ ਆ ਨੇਟਿਵ ਅਮਰੀਕਨਸ ਆ ਉਹਨਾਂ ਦੇ ਲਈ ਇਹ ਫ੍ਰੀ ਪੜ੍ਹਾਈ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ ਆ। ਜਿਹੜੇ ਕਹਿੰਦੇ ਵੀ ਸਟੂਡੈਂਟਸ ਨਾਨ ਫੈਡਰਲੀ ਰੈਕੋਗਨਾਈਜ਼ਡ ਟਰਾਈਬਸ ਆ ਉਹ ਹੋਰ ਟਿਊਸ਼ਨ ਸਕਾਲਰਸ਼ਿਪਸ ਦੇ ਲਈ ਅਪਲਾਈ ਕਰ ਸਕਣਗੇ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਨੇ ਇਹ ਕਿਹਾ ਵੀ ਹੁਣ ਆਪਾਂ ਕੋਡ ਐਨਫੋਰਸਮੈਂਟ ਤੇ ਫਾਈਨ ਸ਼ੁਰੂ ਕਰਨ ਜਾ ਰਹੇ ਆ। ਇਹ ਬਹੁਤ ਸਾਰਾ ਗਾਰਬੇਜ ਨੂੰ ਲੈ ਕੇ ਆ। ਲੋਕ ਆਮ ਘਰਾਂ ਦੇ ਮੂਹਰੇ ਜਾਂ ਸ਼ਾਪਿੰਗ ਸੈਂਟਰਸ ਦੇ ਵਿੱਚ ਜਿਹੜੇ ਕਈ ਖਾਲੀ ਆ ਜਾਂ ਕਈ ਜਗ੍ਹਾ ਦੇ ਉੱਤੇ ਲੋਟ ਹੈਗੇ ਆ ਖਾਲੀ ਆ, ਉੱਥੇ ਗਾਰਬੇਜ ਸਿੱਟ ਜਾਂਦੇ ਆ। ਸੋ ਹੁਣ ਫ੍ਰਿਜ਼ਨੋ ਕਾਉਂਟੀ ਦੇ ਸੁਪਰਵਾਈਜ਼ਰਸ ਕਹਿੰਦੇ ਆ ਵੀ ਅਸੀਂ ਇਹਨਾਂ ਸਾਰਿਆਂ ਨੂੰ ਫਾਈਨ ਕਰਾਂਗੇ ਜਿਸ ਦੀ ਪ੍ਰਾਪਰਟੀ ਦੇ ਸਾਹਮਣੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਗਾਰਬੇਜ ਆ ਉਹ ਸਿੱਟਿਆ ਹੋਇਆ। ਇਹ ਪਿਛਲੇ ਸਾਲ ਕਹਿੰਦੇ ਵੀ ਬਹੁਤ ਵੱਡੀ ਮੈਸ ਸੀਗੀ ਸੂਸੈਕਸ ਵੇ ਤੇ ਹੈਰੀਸਨ ਐਵਨਿਊ ਦੇ ਉੱਤੇ, ਤੇ ਉਹ ਤੋਂ ਬਾਅਦ ਜਦੋਂ ਸਿਟੀ ਵਾਲਿਆਂ ਨੇ ਕਾਉਂਟੀ ਵਾਲਿਆਂ ਨੇ ਕੰਟੈਕਟ ਕੀਤਾ ਤੇ ਪੂਰੀ ਦੀ ਪੂਰੀ ਨੇਬਰਹੁੱਡ ਨੇ ਇਕੱਠੀ ਹੋ ਕੇ ਉਹ ਸਾਰੇ ਨੂੰ ਕਲੀਨ ਕੀਤਾ। ਜੀ ਅਗਲੀ ਖਬਰ ਓਹਾਇਓ ਤੋਂ ਆ ਰਹੀ ਆ। ਓਹਾਇਓ ਦੇ ਵਿੱਚ ਜਿਹੜੇ ਸਿੱਖ ਆ ਉਹ ਇੱਕ ਲੀਡਰਸ਼ਿਪ ਰਤਨਜੀਤ ਸਿੰਘ ਸੌਂਧੀ ਉਹਨਾਂ ਦੇ ਥੱਲੇ ਰਲ ਕੇ ਓਹਾਇਓ ਦੀ ਜਿਹੜੀ ਸਰਕਾਰ ਆ ਉਹਨਾਂ ਨਾਲ ਗੱਲਬਾਤ ਕਰ ਰਿਹਾ ਭਈ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਸਿੱਖ ਅਵੇਅਰਨੈਸ ਮੰਥ ਜਿਹੜਾ ਆ ਡਿਕਲੇਅਰ ਕੀਤਾ ਹੋਇਆ, ਸਾਡੇ ਕੈਲੀਫੋਰਨੀਆ 'ਚ ਵੀ ਆ, ਹੋਰ ਬਹੁਤ ਸਟੇਟਾਂ 'ਚ, ਭਈ ਓਹਾਇਓ ਸਟੇਟ ਦੇ ਵਿੱਚ ਵੀ ਜਿਹੜਾ ਇੱਦਾਂ ਡਿਕਲੇਅਰ ਕੀਤਾ ਜਾਵੇ। ਗੁਰਦੁਆਰਾ ਸਾਹਿਬ ਗੁਰੂ ਨਾਨਕ ਫਾਊਂਡੇਸ਼ਨ ਉੱਥੇ ਦੇ ਜਿਹੜੇ ਸੰਗਤ ਹੈਗੀ ਆ ਉਹ ਰਲ ਕੇ ਉਹਨਾਂ ਨੇ ਜਿਹੜੇ ਓਹਾਇਓ ਸਟੇਟ ਦੇ ਸੈਨੇਟਰ ਆ ਕ੍ਰਿਸਟੀਨਾ ਰੋਇਜ਼ਨਰ ਤੇ ਹਡਸਨ ਦੋਨਾਂ ਦੇ ਨਾਲ ਗੱਲਬਾਤ ਕੀਤੀ ਆ ਵੀ ਭਾਈ ਪਿੱਛੇ ਨਾ ਰਹੋ, ਬਾਕੀ ਸਟੇਟਾਂ ਨੇ ਵੀ ਸਿੱਖਾਂ ਨੂੰ ਰਿਕੋਗਨਾਈਜ਼ ਕੀਤਾ ਤੇ ਤੁਹਾਨੂੰ ਵੀ ਕਰਨਾ ਚਾਹੀਦਾ ਹੈ। ਜੀ ਯੂਸੀਜ਼ ਦੇ ਵਿੱਚ ਜੇ ਤੁਸੀਂ ਨੇਟਿਵ ਅਮਰੀਕਨ ਹੈਗੇ ਆ ਤੇ ਤੁਹਾਨੂੰ ਫ੍ਰੀ ਦੇ ਵਿੱਚ ਪੜ੍ਹਾਈ ਕਰਵਾਈ ਜਾਵੇਗੀ। ਯੂਸੀ ਕੈਲੀਫੋਰਨੀਆ ਯੂਨੀਵਰਸਿਟੀ ਕੈਲੀਫੋਰਨੀਆ ਸਿਸਟਮ ਦੇ ਪ੍ਰੈਜ਼ੀਡੈਂਟ ਮਾਈਕਲ ਡਰੇਕ ਉਹਨਾਂ ਨੇ ਐਲਾਨ ਕੀਤਾ ਯੂਸੀ ਨੇਟਿਵ ਅਮਰੀਕਨ ਓਪਰਚੁਨਿਟੀ ਪਲਾਨ। ਇਸ ਪ੍ਰੋਗਰਾਮ ਦੇ ਤਹਿਤ ਕਹਿੰਦੇ ਵੀ ਜਿਹੜੇ ਸਕੂਲਸ ਹੈਗੇ ਆ ਯੂਨੀਵਰਸਿਟੀਜ਼ ਆ ਉਹਨਾਂ ਵਿੱਚ ਡਾਇਵਰਸਿਟੀ ਜਿਹੜੀ ਉਹ ਵਧੂਗੀ ਤੇ ਯੂਸੀ ਸਕੂਲਸ ਨੂੰ ਹੋਰ ਜ਼ਿਆਦਾ ਅਫੋਰਡੇਬਲ ਬਣਾਉਣ ਜਾ ਰਹੇ ਆ। ਫਾਲ 2020 ਦੇ ਵਿੱਚ ਯੂਸੀ ਕੈਂਪਸ ਉਹਨਾਂ ਵਿਦਿਆਰਥੀਆਂ ਦੀ ਪੂਰੀ ਇਨ ਸਟੇਟ ਟਿਊਸ਼ਨ ਆ ਉਸ ਨੂੰ ਕਵਰ ਕਰੂਗਾ ਤੇ ਸਟੂਡੈਂਟ ਸਰਵਿਸ ਫੀਸ ਨੂੰ ਵੀ ਕਰੂਗਾ ਜਿਹੜੀ ਫੈਡਰਲੀ ਰੈਕੋਗਨਾਈਜ਼ਡ ਨੇਟਿਵ ਅਮਰੀਕਨ, ਅਮਰੀਕਨ ਇੰਡੀਅਨ ਤੇ ਅਲਾਸਕਾ ਨੇਟਿਵ ਟਰਾਈਬ ਦੇ ਮੈਂਬਰ ਹੋਣ ਜਾਂ ਉਹਨਾਂ ਦੇ ਜਿਹੜੇ ਉਹ ਬੱਚੇ ਹੋਣ। ਸੋ ਜੇ ਤੁਸੀਂ ਇਹ ਯੂਸੀ ਦੇ ਵਿੱਚ ਪੜ੍ਹਨਾ ਚਾਹੁੰਦੇ ਆ ਨੇਟਿਵ ਅਮਰੀਕਨਸ ਆ ਉਹਨਾਂ ਦੇ ਲਈ ਇਹ ਫ੍ਰੀ ਪੜ੍ਹਾਈ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ ਆ। ਜਿਹੜੇ ਕਹਿੰਦੇ ਵੀ ਸਟੂਡੈਂਟਸ ਨਾਨ ਫੈਡਰਲੀ ਰੈਕੋਗਨਾਈਜ਼ਡ ਟਰਾਈਬਸ ਆ ਉਹ ਹੋਰ ਟਿਊਸ਼ਨ ਸਕਾਲਰਸ਼ਿਪਸ ਦੇ ਲਈ ਅਪਲਾਈ ਕਰ ਸਕਣਗੇ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਨੇ ਇਹ ਕਿਹਾ ਵੀ ਹੁਣ ਆਪਾਂ
ਕੋਡ ਐਨਫੋਰਸਮੈਂਟ ਤੇ ਫਾਈਨ ਸ਼ੁਰੂ ਕਰਨ ਜਾ ਰਹੇ ਆ। ਇਹ ਬਹੁਤ ਸਾਰਾ ਗਾਰਬੇਜ ਨੂੰ ਲੈ ਕੇ ਆ। ਲੋਕ ਆਮ ਘਰਾਂ ਦੇ ਮੂਹਰੇ ਜਾਂ ਸ਼ਾਪਿੰਗ ਸੈਂਟਰਸ ਦੇ ਵਿੱਚ ਜਿਹੜੇ ਕਈ ਖਾਲੀ ਆ ਜਾਂ ਕਈ ਜਗ੍ਹਾ ਦੇ ਉੱਤੇ ਲੋਟ ਹੈਗੇ ਆ ਖਾਲੀ ਆ, ਉੱਥੇ ਗਾਰਬੇਜ ਸਿੱਟ ਜਾਂਦੇ ਆ। ਸੋ ਹੁਣ ਫ੍ਰਿਜ਼ਨੋ ਕਾਉਂਟੀ ਦੇ ਸੁਪਰਵਾਈਜ਼ਰਸ ਕਹਿੰਦੇ ਆ ਵੀ ਅਸੀਂ ਇਹਨਾਂ ਸਾਰਿਆਂ ਨੂੰ ਫਾਈਨ ਕਰਾਂਗੇ ਜਿਸ ਦੀ ਪ੍ਰਾਪਰਟੀ ਦੇ ਸਾਹਮਣੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਗਾਰਬੇਜ ਆ ਉਹ ਸਿੱਟਿਆ ਹੋਇਆ। ਇਹ ਪਿਛਲੇ ਸਾਲ ਕਹਿੰਦੇ ਵੀ ਬਹੁਤ ਵੱਡੀ ਮੈਸ ਸੀਗੀ ਸੂਸੈਕਸ ਵੇ ਤੇ ਹੈਰੀਸਨ ਐਵਨਿਊ ਦੇ ਉੱਤੇ, ਤੇ ਉਹ ਤੋਂ ਬਾਅਦ ਜਦੋਂ ਸਿਟੀ ਵਾਲਿਆਂ ਨੇ ਕਾਉਂਟੀ ਵਾਲਿਆਂ ਨੇ ਕੰਟੈਕਟ ਕੀਤਾ ਤੇ ਪੂਰੀ ਦੀ ਪੂਰੀ ਨੇਬਰਹੁੱਡ ਨੇ ਇਕੱਠੀ ਹੋ ਕੇ ਉਹ ਸਾਰੇ ਨੂੰ ਕਲੀਨ ਕੀਤਾ। ਜੀ